ਅਗਲੀ ਖਬਰ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਉਹ ਤੁਹਾਡੇ ਤੇ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਜਿਹੜੀ ਅਸਰ ਕਰਨ ਜਾ ਰਹੀ ਆ, ਖਾਸ ਕਰਕੇ ਹੈਲਥ ਇੰਸ਼ੋਰੈਂਸ ਨੂੰ ਲੈ ਕੇ। ਸਾਰਿਆਂ ਨੂੰ ਯਾਦ ਹੋਊਗਾ ਜਦੋਂ ਗਵਰਨਮੈਂਟ ਸ਼ਟਡਾਊਨ ਹੋ ਗਈ ਸੀ, ਸਭ ਤੋਂ ਲੰਮਾ ਸਮਾਂ ਅਮਰੀਕਾ ਦੀ ਹਿਸਟਰੀ 'ਚ ਗਵਰਨਮੈਂਟ ਸ਼ਟਡਾਊਨ ਰਹੀ ਆ, ਪਰ 8 ਡੈਮੋਕਰੇਟਸ ਉਹ ਇਸ ਚੀਜ਼ ਦੇ ਉੱਤੇ ਐਗਰੀ ਕਰ ਗਏ ਸੀ ਰਿਪਬਲਿਕਨਸ ਦੇ ਨਾਲ, ਵੀ ਜਿਹੜੀ ਹੈਲਥ ਇੰਸ਼ੋਰੈਂਸ ਦੀਆਂ ਸਬਸਿਡੀਜ਼ ਆ, ਏਸੀਏ ਸਬਸਿਡੀਜ਼ ਆ, ਉਹਨਾਂ ਨੂੰ ਐਕਸਟੈਂਡ ਕੀਤਾ ਜਾਵੇ 2 ਸਾਲ ਲਈ। ਤੇ ਜੀਓਪੀ ਦੇ ਜਿਹੜੇ ਲੀਡਰਸ ਆ ਰਿਪਬਲਿਕਨ ਸੀਗੇ, ਉਹ ਕਹਿੰਦੇ ਵੀ ਠੀਕ ਆ, ਅਸੀਂ ਤੁਹਾਡੇ ਨਾਲ ਐਗਰੀ ਕਰਦੇ ਹਾਂ, ਪਰ ਇਹ ਜਦੋਂ ਸ਼ਟਡਾਊਨ ਬੰਦ ਹੋ ਜਾਊਗਾ, ਤੇ ਸ਼ਟਡਾਊਨ ਜਿਹੜਾ ਆ ਓਪਨ ਹੋ ਜਾਊਗਾ, ਐਂਡ ਹੋ ਜਾਊਗਾ ਕਹਿਣ ਦਾ ਮਤਲਬ, ਤੇ ਉਸ ਤੋਂ ਬਾਅਦ ਆਪਾਂ ਜਿਹੜੀ ਮਹੀਨੇ ਦੇ ਵਿੱਚ ਜਿਹੜੀ ਆ ਇਹਦੇ ਉੱਤੇ ਗੱਲਬਾਤ ਕਰਾਂਗੇ। ਸੋ ਪਰ ਅੱਜ ਜਿਹੜੇ ਸਪੀਕਰ ਮਾਈਕ ਜੌਨਸਨ ਆ, ਉਹਨਾਂ ਨੇ ਇਹ ਕਿਹਾ ਆ ਵੀ ਵਾਈਟ ਹਾਊਸ ਦੇ ਵਿੱਚ ਜਿਹੜੇ ਰਿਪਬਲਿਕਨਸ ਆ, ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈ ਅਫੋਰਡੇਬਲ ਕੇਅਰ ਐਕਟ ਦੀਆਂ ਸਬਸਿਡੀ ਨੂੰ ਐਕਸਟੈਂਡ ਕਰਨ ਦੇ ਲਈ। ਹੁਣ ਸ਼ਰੇਆਮ ਮੁੱਕਰ ਗਏ ਹੈਗੇ ਆ। ਜੌਨਸਨ ਉਹਨਾਂ ਨੇ ਜਿਹੜੀ ਇੱਕ ਫੋਨ ਕਾਲ ਆ ਸੀਨੀਅਰ ਐਡਮਿਨਿਸਟ੍ਰੇਸ਼ਨ ਦੇ ਆਫੀਸ਼ੀਅਲਸ, ਜੋ ਟਰੰਪ ਐਡਮਿਨਿਸਟ੍ਰੇਸ਼ਨ ਦੇ ਐਡਵਾਈਜ਼ਰਸ ਵੀ ਹੈਗੇ ਆ, ਉਹਨਾਂ ਦੇ ਨਾਲ ਗੱਲਬਾਤ ਕੀਤੀ ਆ। ਕਹਿੰਦੇ ਵੀ ਉਹ ਇੱਕ ਪਲਾਨ ਨੂੰ ਡਰਾਫਟ ਕਰ ਰਹੇ ਹੈਗੇ ਆ, ਤਾਂ ਕਿ ਜਿਹੜੀਆਂ ਸਬਸਿਡੀਜ਼ ਆ 2 ਸਾਲਾਂ ਲਈ ਐਕਸਟੈਂਡ ਕੀਤੀਆਂ ਜਾ ਸਕਣ। ਪਰ ਇਸ ਹਫ਼ਤੇ ਲੈ ਕੇ ਆਣੀ ਸੀ, ਪਰ ਉਹ ਕਹਿੰਦੇ ਵੀ ਸਾਡੀ ਸਪੋਰਟ ਨਹੀਂ ਹੈ ਰਿਪਬਲਿਕਨਸ ਦੇ ਵਿੱਚ। ਸੋ ਇਹ ਤਾਂ ਲੱਗਦਾ ਨਹੀਂ ਹੈ ਵੀ ਜਿਹੜੀਆਂ ਸਬਸਿਡੀਜ਼ ਐਕਸਟੈਂਡ ਕੀਤਾ ਜਾਊਗਾ। ਤਾਂ ਸੋ ਜੇ ਸਬਸਿਡੀਜ਼ ਖਤਮ ਹੋ ਜਾਂਦੀਆਂ ਇਸ ਸਾਲ ਤੋਂ ਬਾਅਦ, ਫਿਰ ਬਹੁਤ ਵੱਡਾ ਜਿਹੜਾ ਅਸਰ ਪਊਗਾ। ਜੋ ਹੈਲਥ ਇੰਸ਼ੋਰੈਂਸ ਆ, ਜਿਸ ਤਰ੍ਹਾਂ ਜਦੋਂ ਪ੍ਰੈਜ਼ੀਡੈਂਟ ਓਬਾਮਾ ਉਹਨਾਂ ਨੇ ਓਬਾਮਾ ਕੇਅਰ ਜਿਹੜੀ ਸ਼ੁਰੂ ਕੀਤੀ ਸੀ ਸੰਨ 2015 'ਚ, ਉਹ ਤੋਂ ਪਹਿਲਾਂ ਕਿੰਨੀ ਮਹਿੰਗੀ ਹੁੰਦੀ ਸੀ, ਲੋਕ ਅਫੋਰਡ ਨਹੀਂ ਕਰ ਸਕਦੇ ਸੀ। ਬਹੁਤ ਘੱਟ ਗਿਣਤੀ 'ਚ ਲੋਕ ਜਿਹੜੇ ਆ ਉਹ ਹੈਲਥ ਇੰਸ਼ੋਰੈਂਸ ਬਾਈ ਕਰਦੇ ਸੀ, ਜਾਂ ਉਹਨਾਂ ਨੂੰ ਜਿਹੜੀ ਕੰਮ ਤੋਂ ਮਿਲਦੀ ਸੀ ਉਹੀ ਹੁੰਦੀ ਸੀ। ਸੋ ਵਾਲ ਸਟਰੀਟ ਜਰਨਲ ਨੇ ਪਹਿਲਾਂ ਰਿਪੋਰਟ ਕੀਤਾ ਸੀ, ਵਾਰਨਿੰਗ ਦਿੱਤੀ ਆ ਭਈ ਜੋ ਹਾਊਸ ਦੇ ਵਿੱਚ, ਜੀਓਪੀ ਹਾਊਸ ਦੇ ਵਿੱਚ ਰਿਪਬਲਿਕਨਸ ਵੱਲੋਂ ਜੋ ਸਪੋਰਟ ਆ ਉਹ ਬਹੁਤ ਘੱਟ ਹੈਗੀ ਆ। ਤੇ ਮੈਨੂੰ ਲੱਗਦਾ ਨਹੀਂ ਵੀ ਇਹ ਜੋ ਸਬਸਿਡੀਜ਼ ਆ ਉਸ ਨੂੰ ਐਕਸਟੈਂਡ ਕੀਤਾ ਜਾਵੇ। ਹੁਣ ਇਹ ਦੇਖਦੇ ਹਾਂ ਵੀ ਡੈਮੋਕਰੇਟ ਜਿਹੜੇ ਆ ਉਹ ਕੀ ਇਹਦੇ ਉੱਤੇ ਵਰਕਆਊਟ ਕਰਨਗੇ। ਜੀ ਵਰਕਆਊਟ ਕੀ ਹੋਊਗਾ ਹਰਜੋਤ ਸਿੰਘ ਜੀ? ਇਹਦਾ ਮਤਲਬ ਇੱਕ ਸ਼ਟਡਾਊਨ ਦੁਬਾਰਾ ਆ ਰਿਹਾ ਆ। ਜਿਹੜੇ ਜਨਵਰੀ ਤੱਕ ਇਹਨਾਂ ਦੇ ਪੈਸੇ ਸੀਗੇ ਉਹ ਸ਼ਟਡਾਊਨ ਖਤਮ ਹੋਣ ਦੇ ਲਈ ਆ। ਇਹ ਤਾਂ ਫਿਰ ਹੁਣ ਮਾੜੀ ਗੱਲ ਆ ਨਾ, ਵੀ ਜਿਸ ਚੀਜ਼ ਦਾ ਵਾਅਦਾ ਕਰਕੇ ਤੁਸੀਂ ਸ਼ਟਡਾਊਨ ਖੁਲਵਾਇਆ ਉਹਦੇ ਤੋਂ ਹੀ ਤੁਸੀਂ ਹੁਣ ਜੇ ਮੁੱਕਰ ਰਹੇ ਆ। ਉੱਦਾਂ ਵੈਸੇ ਪਹਿਲਾਂ ਹੀ ਪਤਾ ਸੀਗਾ ਵੀ ਹੋਣਾ ਤਾਂ ਇਹੀ ਜਿਹੜਾ ਕੁਛ ਆ। ਸੋ ਹੁਣ ਇਹ ਦੇਖਣਾ ਹੋਊਗਾ ਵੀ ਕੀ ਡੈਮੋਕ੍ਰੇਟ ਆਪਣਾ ਜਿਹੜਾ ਫੋਟ ਆ, ਜਿੱਦਾਂ ਕਹਿੰਦੇ ਹੁੰਦੇ ਆ ਵੀ ਇਹ ਹੋਲਡ ਕਰ ਸਕਣਗੇ ਜਾਂ ਫਿਰ ਫੋਲਡ ਕਰ ਜਾਣਗੇ ਆਪਣੇ ਪੱਤੇ। ਇਹ ਹੁਣ ਜਿਹੜੀ ਇੱਕ ਵੱਡੀ ਜਿਹੜੀ ਇਹਨਾਂ ਦੇ ਮੂਹਰੇ ਜਿਹੜੀ ਸਵਾਲ ਹੋਊਗੀ। ਸੋ ਉਹਨਾਂ ਦਾ ਜਿਹੜਾ ਕਹਿ ਸਕਦੇ ਹਾਂ ਵੀ ਬੇਸ ਆ, ਉਹ ਹੁਣ ਕਿੱਦਾਂ ਰਿਐਕਟ ਇਸ ਚੀਜ਼ ਦੇ ਉੱਤੇ ਕਰੂਗਾ। ਗਾਲਾਂ ਤਾਂ ਇਹਨਾਂ ਨੂੰ ਪੈਣੀਆਂ ਹੀ ਪੈਣੀਆਂ ਆ ਵੀ ਭਾਈ ਤੁਸੀਂ ਦੇਖੋ ਪਹਿਲੋਂ ਵੀ ਗੋਡੇ ਟੇਕ ਕੇ ਟਰੰਪ ਹੋਣਾ ਦੇ ਮੂਹਰੇ, ਅਗਾਂਹ ਵੀ ਜਿਹੜਾ ਉਹ ਤੁਸੀਂ ਕਿਤੇ ਟੇਕ ਨਾ ਜਾਇਓ। ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਆ। ਪਰ ਬੜੀ ਅਪਹੀਵਲ ਜਿਹੜੀ ਉਹ ਬਣੀ ਪਈ ਆ। ਸੋ ਜੇ ਅਫੋਰਡੇਬਲ ਕੇਅਰ ਐਕਟ ਰੱਦ ਹੁੰਦਾ ਆ, ਇਹ ਤਾਂ 2016 ਦੇ ਵਿੱਚ ਵੀ ਕਹਿੰਦੇ ਸੀਗੇ ਵੀ ਸਾਡਾ ਕੋਲ ਬਹੁਤ ਤਗੜਾ ਜਿਹੜਾ ਹੈਲਥ ਪਲਾਨ ਆ, ਪਰ ਉਦੋਂ ਉਹਨਾਂ ਦੀਆਂ ਦੇਖੋ ਦੋਨਾਂ ਧਿਰਾਂ ਦੇ ਵਿੱਚ ਮੈਜੋਰਟੀ, ਦੋਨਾਂ ਸਦਨਾਂ 'ਚ ਮੈਜੋਰਟੀ ਹੁੰਦੇ ਹੋਏ ਵੀ ਇਹ ਕਰ ਨਹੀਂ ਸਕੇ। ਹੁਣ ਵੀ ਇਹਨਾਂ ਦੇ ਕੋਲ ਦੋਨਾਂ ਸਦਨਾਂ ਦੇ ਵਿੱਚ ਮੈਜੋਰਟੀ ਆ, ਪਰ ਇਹ ਕਰ ਸਕਣਗੇ ਜਾਂ ਨਹੀਂ, ਇਹ ਜਿਹੜਾ ਹੁਣ ਇੱਕ ਵੱਡਾ ਹਰਜੋਤ ਸਿੰਘ ਜੀ ਜਿਹੜਾ ਉਹ ਸਵਾਲ ਰਹਿਣ ਵਾਲਾ ਆ, ਜਿਹਦੇ ਚਾਂਸਿਸ ਅਜੇ ਕਾਫੀ ਜ਼ਿਆਦਾ ਡਾਵਾਂਡੋਲ ਹੀ ਜਿਹੜੇ ਨਜ਼ਰ ਆ ਉਹ ਆ ਰਹੇ ਹੈਗੇ ਆ। ਸੋ ਦੇਖਦੇ ਹਾਂ ਕੀ ਬਣਦਾ ਆ।